ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਤੇ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 1 ਤਰੀਕ ਆ ਅਤੇ ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਜ਼ੈਂਡਰ ਮਾਰਕੇਜ ਅਤੇ ਰੀਅਲ ਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 4159090503। ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੀਟ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਨੇ। ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698। ਜੀ, ਅੱਜ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਆਪਾਂ ਜਿਹੜਾ ਇਹ ਹਫਤਾ ਹੈਗਾ ਆ, ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ ਜਿਹੜਾ ਸਿੱਖ ਜੈਨੋਸਾਈਡ, ਸਿੱਖ ਕਤਲੇਆਮ ਹੋਇਆ ਸੀ, ਉਹਨੂੰ ਯਾਦ ਕਰ ਰਹੇ ਹਾਂ। ਕਿਸ ਤਰ੍ਹਾਂ ਭੋਲੇ ਭਾਲੇ ਸਿੱਖਾਂ ਨੂੰ, ਜਿਨ੍ਹਾਂ ਦਾ ਇੰਦਰਾ ਗਾਂਧੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਹਦੇ ਕਤਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਕਿਸ ਤਰ੍ਹਾਂ ਉਹਨਾਂ ਨੂੰ ਘਰਾਂ 'ਚੋਂ ਕੱਢ ਕੱਢ ਕੇ ਉਸ ਵੇਲੇ ਦੀ ਕਾਂਗਰਸ ਸਰਕਾਰ ਅਤੇ ਉਹਨਾਂ ਦੇ ਗੁੰਡਿਆਂ ਵੱਲੋਂ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਪੂਰੇ ਹਿੰਦੁਸਤਾਨ ਦੇ ਵਿੱਚ, ਉਸ ਹਫ਼ਤੇ ਨੂੰ ਆਪਾਂ ਯਾਦ ਕਰ ਰਹੇ ਹਾਂ। ਅਤੇ ਅੱਜ ਬਰੈਂਪਟਨ, ਟੋਰਾਂਟੋ ਕੈਨੇਡਾ ਦੇ ਵਿੱਚ ਬਰੈਂਪਟਨ ਦਾ ਜਿਹੜਾ ਸਿਟੀ ਹਾਲ ਆ, ਉਹਦੇ ਵਿੱਚ ਪੂਰੀਆਂ ਔਰੇਂਜ ਕਲਰ ਦੀਆਂ ਜਿਹੜੀਆਂ ਲਾਈਟਸ ਆ ਉਹ ਜਗਾਈਆਂ ਗਈਆਂ। ਸੋ ਜਿਹੜੇ ਸਿੱਖ ਹੈਗੇ ਆ, ਉਹਨਾਂ ਨੇ ਜਿਹੜੇ ਉੱਥੇ ਦੇ ਮੇਅਰ ਆ ਪੈਟਰਿਕ ਬਰਾਊਨ, ਸਿਟੀ ਕੌਂਸਲ ਮੈਂਬਰ ਜਿਹੜੇ ਹੈਗੇ, ਉਹਨਾਂ ਸਾਰਿਆਂ ਦਾ ਜਿਹੜਾ ਧੰਨਵਾਦ ਕੀਤਾ ਵੀ ਜਿਹੜਾ ਸਿੱਖਾਂ ਦਾ ਕਤਲੇਆਮ ਹੋਇਆ ਸੀ, ਉਸ ਨੂੰ ਜਿਹੜੀਆਂ ਬਾਹਰ ਦੇ ਮੁਲਕ ਦੀਆਂ ਜਿਹੜੀਆਂ ਸਰਕਾਰਾਂ ਆ, ਉਹ ਵੀ ਹੁਣ ਸ਼ਰੇਆਮ ਕਹਿ ਰਹੀਆਂ ਵੀ ਸਿੱਖਾਂ ਦਾ ਕਤਲੇਆਮ ਹੋਇਆ ਸੀ ਅਤੇ ਉਹਨਾਂ ਨੂੰ ਯਾਦ ਕਰ ਰਹੀਆਂ। ਜੀ, ਸੋ ਬਿਲਕੁਲ ਜਿਹੜਾ ਉੱਥੇ ਉਹਨਾਂ ਦਾ ਟਾਊਨ ਦਾ ਜਿਹੜਾ ਆਈ ਥਿੰਕ ਕਲੌਕ ਟਾਵਰ ਆ, ਘੰਟਾ ਘਰ ਜਿਹਨੂੰ ਕਹਿ ਸਕਦੇ ਹਾਂ, ਉੱਥੇ ਇਸ ਨੂੰ ਖਾਲਸਾਈ ਰੰਗ ਦੇ ਵਿੱਚ ਜਿਹੜਾ ਆ ਉਹ ਅੱਜ ਸਜਾਇਆ ਗਿਆ ਸੀਗਾ। ਉਹਨਾਂ ਨੇ ਕਿਹਾ ਵੀ ਉਹ ਲੋਕ ਇੱਥੇ ਰਹਿੰਦੇ ਹਨ, ਦੇ ਲਿਵ ਹੇਅਰ, ਦੇ ਨੈਵਰ ਫੋਰਗੈਟ 1984 ਜਿਹੜਾ ਆ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਤੇ ਜਿਹੜਾ ਉਹ ਵੀ ਲਿਖਿਆ ਸੀਗਾ। ਅਤੇ ਅਗਲੀਆਂ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਦਾ ਜਿਹੜਾ ਏਜੰਡਾ ਹੈਗਾ ਆ, ਬਜਟ ਪੈਕੇਜ ਆ, ਉਸ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਸੈਨੇਟਰ ਮੈਂਸ਼ਨ ਆ, ਉਹ ਬੱਦਲ ਦੇ ਵਾਂਗੂ ਮੰਡਰਾ ਰਿਹਾ ਹੈਗਾ ਆ। ਜਿਹੜਾ ਸੈਨੇਟਰ ਮੈਂਸ਼ਨ ਆ, ਉਹਨਾਂ ਨੇ ਅੱਜ ਇਹ ਅਨਾਊਂਸ ਕਰ ਦਿੱਤਾ ਵੀ ਮੈਂ ਹਾਲ ਦੀ ਘੜੀ ਜਿਹੜਾ $2.25 ਟ੍ਰਿਲੀਅਨ ਦਾ ਫਰੇਮਵਰਕ ਹੈਗਾ ਆ ਰਾਸ਼ਟਰਪਤੀ ਬਾਈਡਨ ਦਾ ਸਪੈਂਡਿੰਗ ਪੈਕੇਜ, ਸੋਸ਼ਲ ਸਪੈਂਡਿੰਗ ਪੈਕੇਜ ਆ, ਉਸ ਨੂੰ ਮੈਂ ਸਿੱਧਾ ਜਿਹੜਾ ਆ ਉਹ ਸਾਥ ਨਹੀਂ ਦਊਂਗਾ, ਪਾਸ ਜਿਹੜਾ ਆ ਉਹ ਨਹੀਂ ਕਰੂੰਗਾ, ਜਿੰਨੀ ਦੇਰ ਤੱਕ ਕਹਿੰਦੇ ਵੀ ਇਸ ਨੂੰ ਮੈਂ ਚੰਗੀ ਤਰੀਕੇ ਦੇ ਨਾਲ ਸਮਝ ਨਹੀਂ ਲੈਂਦਾ। ਉੱਧਰ ਜਿਹੜੇ ਦੂਜੇ ਪਾਸੇ ਜਿਹੜੇ ਡੈਮੋਕ੍ਰੇਟ ਲਾਅ ਮੇਕਰਸ ਆ, ਇਸ ਬਿੱਲ ਨੂੰ, ਇਸ ਸਪੈਂਡਿੰਗ ਪੈਕੇਜ ਨੂੰ ਉਹ ਜਿਹੜਾ ਜਲਦ ਹੀ ਪਾਸ ਕਰਾਉਣ ਦੇ ਲਈ ਕਹਿੰਦੇ ਵੀ ਅਖੀਰਲੀਆਂ ਜਿਹੜੀਆਂ ਕਹਿ ਲਓ ਕਾਗਜ਼ ਦੇ ਉੱਤੇ ਸਿਆਹੀ ਜਿਹੜੀ ਉਹ ਲਾ ਰਹੇ ਨੇ। ਪਰ ਹੁਣ ਇੱਕ ਨਵਾਂ ਅੜਿੱਕਾ ਇਹਨਾਂ ਦੇ ਸਾਹਮਣੇ ਜਿਹੜਾ ਉਹ ਆ ਗਿਆ ਹੈਗਾ। ਮੈਂਸ਼ਨ ਨੇ ਇਹ ਕਿਹਾ ਵੀ ਜਿਹੜਾ ਇਸ ਟਾਈਮ ਮਹਿੰਗਾਈ ਪੂਰੀ ਤਰ੍ਹਾਂ ਜਿਹੜੀ ਉਹ ਵਧੀ ਹੋਈ ਆ, ਇਹ ਜਿਹੜਾ ਬਜਟ ਗਿਮਿਕ ਜਿਹੜਾ ਇਸ ਨੂੰ ਉਹਨਾਂ ਨੇ ਦੱਸਿਆ ਹੈਗਾ ਫਰੇਮਵਰਕ ਨੂੰ, ਤੇ ਕਹਿੰਦੇ ਵੀ ਜਿਹੜਾ ਅਲਟੀਮੇਟ ਕਾਸਟ ਆ ਪੈਕੇਜ ਦਾ, ਇਸ ਤੋਂ ਦੁੱਗਣਾ ਜਿਹੜਾ ਉਹ ਹੋ ਸਕਦਾ ਹੈ ਜੇ ਹੋਰ ਪ੍ਰੋਗਰਾਮ ਐਕਸਟੈਂਡ ਕੀਤੇ ਗਏ। ਸੋ ਇਹ ਕਾਫੀ ਇੱਕ ਹੁਣ ਵੱਡੀ ਮੁਸ਼ਕਲ ਜਿਹੜੀ ਇਸ ਟਾਈਮ ਆ ਰਹੀ ਆ। ਜਿਹੜੇ ਰਾਸ਼ਟਰਪਤੀ ਬਾਈਡਨ ਦਾ ਏਜੰਡਾ ਲੱਗਦਾ ਆ, ਜਿਸ ਨੂੰ ਇਹਨਾਂ ਨੇ ਪਹਿਲਾਂ 3.5 ਟ੍ਰਿਲੀਅਨ ਦਾ ਰੱਖਿਆ ਸੀ, ਉਸ ਨੂੰ ਅੱਧਿਆਂ ਵੀ ਕਰ ਦਿੱਤਾ ਆ, ਉਹ ਵੀ ਪਾਸ ਹੁੰਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹੈਗਾ। ਸੋ ਲੈਟਸ ਸੀ ਕੀ ਬਣਦਾ ਹੈ। ਜੀ, ਸੋ ਬਿਲਕੁਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਸਪੈਂਡਿੰਗ ਬਿੱਲ ਜਿਹੜਾ ਹੈਗਾ, ਡੈਮੋਕ੍ਰੇਟਸ ਅਤੇ ਰਿਪਬਲਿਕਨ ਦੋਨੇ ਇਸ ਟਾਈਮ ਦੇ ਉੱਤੇ ਫਰਸਟ੍ਰੇਟਡ ਫੀਲ ਕਰਦੇ ਹੈਗੇ ਆ, ਸਪੈਸ਼ਲੀ 2 ਸੈਨੇਟਰਸ ਦੇ ਰੀਜ਼ਨ ਕਰਕੇ ਜਿਹੜਾ ਸਾਥ ਉਹਨਾਂ ਦਾ
ਨਹੀਂ ਦੇ ਰਹੇ ਹੈਗੇ। ਅਗਲੀ ਖਬਰ ਵਰਜੀਨੀਆ ਦੇ ਵਿੱਚ ਜਿਹੜੀ ਇਲੈਕਸ਼ਨ ਚੱਲ ਰਹੀ ਆ ਗਵਰਨਰ ਦੀ, ਤੇ ਕੱਲ੍ਹ ਨੂੰ ਲਾਸਟ ਡੇ ਹੈਗਾ ਜਿਹੜਾ ਇਲੈਕਸ਼ਨ ਦਾ ਵੋਟਾਂ ਪਾਉਣ ਦਾ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਗਲੈਨ ਯੰਕਿਨ ਆ, ਰਿਪਬਲਿਕਨ ਨੋਮੀਨੀ ਵਰਜੀਨੀਆ ਦੀ ਗਵਰਨਰ ਰੇਸ ਦੇ ਵਿੱਚ, ਉਹਦੇ ਲਈ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਤੇ ਉਸ ਨੂੰ ਜਿਹੜੀ ਆ ਵੋਟ ਪਾਓ। ਗੈਟ ਆਊਟ ਐਂਡ ਵੋਟ, ਇਹ ਉਹਨਾਂ ਨੇ ਗਵਰਨਰ ਦੇ ਸੰਬੰਧ ਦੇ ਵਿੱਚ ਕਿਹਾ ਆ। ਇਹ ਜਿਹੜੀ ਰੇਸ ਆ ਬਹੁਤ ਹੀ ਕਲੋਜ਼ ਚੱਲ ਰਹੀ ਆ। ਰਿਜ਼ਲਟ ਕਹਿੰਦੇ ਇਹਦੇ ਬਹੁਤ ਹੀ ਕਲੋਜ਼ ਹੋਣਗੇ। ਅਰਲੀ ਇਲੈਕਸ਼ਨ ਦੇ ਵਿੱਚ, ਅਰਲੀ ਵੋਟਿੰਗ ਦੇ ਵਿੱਚ ਡੈਮੋਕ੍ਰੇਟਸ ਨੇ ਬੜੀ ਵੱਡੀ ਗਿਣਤੀ 'ਚ ਵੋਟਾਂ ਪਾਈਆਂ, ਤੇ ਕੱਲ੍ਹ ਨੂੰ ਜਿਹੜੀ ਟਿਊਜ਼ਡੇ ਨੂੰ ਹੋਣੀ ਹੈਗੀ ਵੋਟਿੰਗ, ਉਹਦੇ 'ਚ ਰਿਪਬਲਿਕਨਸ ਲੱਗਦਾ ਕਹਿੰਦੇ ਵੀ ਜ਼ਿਆਦਾ ਗਿਣਤੀ 'ਚ ਵੋਟਾਂ ਪਾਉਣਗੇ। ਤੇ ਹੁਣ ਇਹ ਰਿਜ਼ਲਟਸ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹ ਜਿਹੜੀ ਡੈਮੋਕ੍ਰੇਟਸ ਆਪਣੇ ਕੋਲ ਐਜ਼ ਏ ਗਵਰਨਰ ਜਿਹੜੀ ਸੀਟ ਉਹ ਰੱਖਦੇ ਆ, ਜਾਂ ਜਿਹੜੀ ਇਹ ਰਿਪਬਲਿਕਨਸ ਦੇ ਕੋਲ ਚਲੇ ਜਾਊਗੀ। ਜੀ, ਇਹ ਕਹਿੰਦੇ ਵੀ ਡੈਡ ਹੀਟ ਹੈਗੀ ਆ। ਮੈਕ ਆਫ ਲਾਈਫ ਜਿਹੜੇ ਕਿ ਗਵਰਨਰ ਹੈਗੇ ਨੇ, ਪਹਿਲੋਂ ਰਹੇ ਨੇ, ਤੇ ਯੰਕਿਨ ਜਿਹੜੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਚੈਲੰਜ ਜਿਹੜੇ ਕਰ ਰਹੇ ਆ। ਯੰਕਿਨ ਨੇ ਜਿਹੜੀ ਇੱਕ ਟੈਲੀ ਕਾਨਫਰੰਸ ਰਾਸ਼ਟਰਪਤੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਨੇ ਕੀਤੀ ਆ, ਉਸ ਦੇ ਵਿੱਚ ਮੌਜੂਦ ਨਹੀਂ ਸੀ। ਉਹ ਜਿਹੜੇ ਇੰਡੀਪੈਂਡੈਂਟ ਵੋਟਰਸ ਆ, ਉਹਨਾਂ ਦੀਆਂ ਵੋਟਾਂ ਖਿੱਚਣ ਦੇ ਲਈ ਉਹਨਾਂ ਨੇ ਟਰੰਪ ਹੋਣਾ ਤੋਂ ਥੋੜ੍ਹੀ ਜਿਹੀ ਦੂਰੀ ਜਿਹੜੀ ਆ ਉਹ ਬਣਾ ਕੇ ਜਿਹੜੀ ਉਹ ਦਿਖਾ ਰਹੇ ਆ। ਸੋ ਹੁਣ ਇਹ ਨਹੀਂ ਪਤਾ ਵੀ ਉਸਦਾ ਕੋਈ ਉਹਨਾਂ ਨੂੰ ਫਾਇਦਾ ਨੁਕਸਾਨ ਜਿਹੜਾ ਉਹ ਕੀ ਹੋਵੇਗਾ, ਪਰ ਕਹਿੰਦੇ ਵੀ ਇਸ ਟਾਈਮ ਕਿਹਦਾ ਪਲੜਾ ਭਾਰੀ ਹੈ ਕਿਹਦਾ ਨਹੀਂ, ਉਹ ਕਿਸੇ ਦੇ ਬਾਰੇ ਵੀ ਜਿਹੜਾ ਉਹ ਦੱਸਣਾ ਇੱਕ ਹਿਸਾਬ ਦੇ ਨਾਲ ਹਾਲ ਦੀ ਘੜੀ ਨਾਮੁਮਕਿਨ ਜਿਹਾ ਲੱਗ ਰਿਹਾ ਹੈ। ਕੱਲ੍ਹ ਨੂੰ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹੋਵਾਂਗੇ ਤਾਂ ਉਸ ਵਕਤ ਹੀ ਜਿਹੜਾ ਕੁਛ ਦੱਸਿਆ ਜਾ ਸਕਦਾ ਆ ਵੀ ਕੀ ਜਿਹੜਾ ਆ ਇਸ ਦੇ ਵਿੱਚ ਹੋਵੇਗਾ, ਕੌਣ ਜਿੱਤ ਰਿਹਾ ਹੈ, ਕੌਣ ਹਾਰ ਰਿਹਾ ਹੈ। ਅਗਲੀ ਗੱਲ ਜੇ ਆਪਾਂ ਸੁਪਰੀਮ ਕੋਰਟ ਦੀ ਕਰਦੇ ਜਾਈਏ, ਟੈਕਸਸ ਅਬੋਰਸ਼ਨ ਲਾਅ ਦੇ ਉੱਤੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਜਿਹੜੀ ਸੁਣਵਾਈ ਓਰਲ ਆਰਗੂਮੈਂਟਸ ਜਿਹੜੇ ਉਹ ਸੁਣੇ ਆ, ਜਿਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਇੱਦਾਂ ਦਾ ਇਸ਼ਾਰਾ ਆਪਾਂ ਨੂੰ ਮਿਲ ਰਿਹਾ ਆ ਵੀ ਸੁਪਰੀਮ ਕੋਰਟ ਇਸ ਅਬੋਰਸ਼ਨ ਲਾਅ ਦੇ ਉਲਟ ਜਿਹੜੇ ਅਬੋਰਸ਼ਨ ਕਲੀਨਿਕਸ ਆ ਜਾਂ ਉਸਦੇ ਜਿਹੜੇ ਹੱਕ ਵਾਲੇ ਆ, ਉਹਨਾਂ ਨੂੰ ਇਹ ਅਖਤਿਆਰ ਸ਼ਾਇਦ ਦੇ ਦੇਣ ਵੀ ਤੁਸੀਂ ਇਸ ਦੇ ਖਿਲਾਫ ਫੈਡਰਲ ਅਦਾਲਤਾਂ ਦੇ ਵਿੱਚ ਜਾ ਸਕਦੇ ਆ। 2 ਮਹੀਨੇ ਪਹਿਲਾਂ ਵੀ ਜਦ ਇਹ ਲਾਅ ਪਾਸ ਹੋਇਆ ਸੀ, ਇਸ ਦੇ ਉੱਤੇ ਰੋਕ ਲਾਉਣ ਦੀ ਮੰਗ ਜਿਹੜੇ ਅਬੋਰਸ਼ਨ ਐਡਵੋਕੇਟਸ ਆ ਉਹਨਾਂ ਨੇ ਕੀਤੀ ਸੀ, ਪਰ ਉਸ ਟਾਈਮ ਦੇ ਉੱਤੇ ਜਿਹੜੇ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਬੈਨ ਲਾਉਣ ਦੀ ਜਿਹੜੀ ਉਹ ਨਾ ਕਰ ਦਿੱਤੀ। ਉਹ ਕਹਿੰਦੇ ਵੀ ਜਦੋਂ ਹੁਣ ਮੌਕਾ ਆਊਗਾ ਅਸੀਂ ਜਿਹੜੀ ਸੁਣਵਾਈ ਸੁਣਾਂਗੇ, ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਕੁਛ ਹੋਊਗਾ ਵੀ ਇਸ ਦੇ ਖਿਲਾਫ ਅਦਾਲਤ ਵਿੱਚ ਜਾਇਆ ਜਾ ਸਕਦਾ ਹੈ ਕਿ ਨਹੀਂ। ਸੋ ਰਾਈਟ ਨਾਓ ਇਹ ਆਰਗੂਮੈਂਟ ਇਹ ਚੱਲ ਰਹੇ ਆ ਵੀ ਇਸ ਲਾਅ ਦੇ ਖਿਲਾਫ ਅਦਾਲਤ ਦਾ ਸਹਾਰਾ ਲਿਆ ਜਾ ਸਕਦਾ ਆ ਕਿ ਨਹੀਂ। ਸੋ ਸੁਪਰੀਮ ਕੋਰਟ ਨੇ ਜਿਹੜਾ ਉਹ ਦੱਸਣਾ ਆ। ਜਿਹੜੇ ਕੁਛ ਲਿਬਰਲ ਉਸ ਦੇ ਵਿੱਚ ਜਸਟਿਸਿਸ ਆ, ਉਹਨਾਂ ਨੇ ਇਹ ਇਸ਼ਾਰਾ ਕੀਤਾ ਹੈ ਨਾਲ ਹੀ, ਕਹਿੰਦੇ ਵੀ ਅੱਜ ਜੇ ਤੁਸੀਂ ਔਰਤਾਂ ਦਾ ਇਹ ਹੱਕ ਖੋਹ ਲੈਂਦੇ ਆ ਉਹਨਾਂ ਦੀ ਮਰਜ਼ੀ ਤੋਂ ਬਗੈਰ, ਤਾਂ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗਨਜ਼, ਸੇਮ ਸੈਕਸ ਮੈਰਿਜ, ਰਿਲੀਜੀਅਸ ਰਾਈਟਸ, ਉਹਨਾਂ ਦੇ ਉੱਤੇ ਵੀ ਲਿਮਿਟੇਸ਼ਨਸ ਤੁਹਾਨੂੰ ਜਿਹੜੀਆਂ ਆ ਉਹ ਦੇਖਣ ਨੂੰ ਮਿਲ ਸਕਦੀਆਂ ਆ ਜੇ ਟੈਕਸਸ ਇਸ ਅਬੋਰਸ਼ਨ ਕੇਸ ਨੂੰ ਜਿੱਤ ਜਾਂਦਾ ਆ। ਸੋ ਜਿਹੜੇ ਲਿਬਰਲ ਜਸਟਿਸਿਸ ਆ ਉਹ ਤਾਂ ਪਹਿਲਾਂ ਹੀ ਇਸ ਟੈਕਸਸ ਦੇ ਅਬੋਰਸ਼ਨ ਲਾਅ ਦੇ ਉਲਟ ਹੈਗੇ ਨੇ, ਪਰ ਇਹ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ। ਕਹਿੰਦੇ ਵੀ ਰਾਈਟ ਨਾਓ ਇੱਦਾਂ ਇਸ਼ਾਰਾ ਹੋ ਰਿਹਾ ਵੀ ਸ਼ਾਇਦ 4 ਦੇ ਮੁਕਾਬਲੇ 5 ਜਸਟਿਸਿਸ ਇਸ ਅਬੋਰਸ਼ਨ ਲਾਅ ਦੇ ਖਿਲਾਫ ਅਦਾਲਤ ਵਿੱਚ ਜਾਣ ਦਾ ਅਖਤਿਆਰ ਉਸ ਲਾਅ ਦੇ ਵਿਰੋਧੀਆਂ ਨੂੰ ਦੇ ਸਕਦੇ ਨੇ। ਅਗਲੀ ਖਬਰ ਕੋਲੋਰਾਡੋ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਗਨ ਸਟੋਰ ਓਨਰ ਨੇ ਆਪਣੀ ਹੀ ਜਿਹੜੀ ਵਾਈਫ ਤੇ 2 ਬੱਚਿਆਂ ਨੂੰ ਜਿਹੜਾ ਆ ਗੋਲੀ ਦੇ ਨਾਲ ਮਾਰ ਦਿੱਤਾ ਹੈਗਾ ਆ। ਗਨ ਸਟੋਰ ਓਨਰ ਕ੍ਰਿਸਟੋਫ ਐਮ ਕ੍ਰੈਬ 55 ਸਾਲਾਂ ਦਾ ਆ, ਤੇ ਕਹਿੰਦੇ ਵੀ ਬਹੁਤ ਹੀ ਕੰਪੀਟੀਟਿਵ ਸ਼ੂਟਰ ਵੀ ਰਿਹਾ ਆ ਆਪਣੇ ਸਮੇਂ ਦਾ। ਤੇ ਉਸਨੇ ਆਪਣੀ ਵਾਈਫ ਜਿਹੜੀ ਮਿਸਿਸ ਕ੍ਰੈਬ 50 ਸਾਲਾਂ ਦੀ, ਤੇ 2 ਜਿਹੜੇ ਉਹਦੇ 8 ਬੱਚਿਆਂ ਦੇ ਵਿੱਚੋਂ 2 ਬੱਚੇ, ਇੱਕ ਫੈਸਿਲਿਟੀ ਜਿਹੜਾ ਕਿ 13 ਸਾਲਾਂ ਦਾ, ਬ੍ਰੈਟ ਕ੍ਰੈਬ 9 ਸਾਲਾਂ ਦਾ, ਉਹਨਾਂ ਨੂੰ ਗੋਲੀਆਂ ਦੇ ਨਾਲ ਆਪਣੇ ਹੀ ਘਰ ਦੇ ਵਿੱਚ ਮਾਰ ਦਿੱਤਾ, ਤੇ ਉਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਵੀ ਗੋਲੀ ਦੇ ਨਾਲ ਮਾਰ ਲਿਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਕਹਿ ਲਓ ਵੀ ਰਾਸ਼ਟਰਪਤੀ ਬਾਈਡਨ ਆ, ਜਿਹੜੀ ਕਲਾਈਮੇਟ ਸਮਿਟ ਚੱਲ ਰਹੀ ਆ ਉਸ ਦੇ ਵਿੱਚ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਕਹਿੰਦੇ ਵੀ ਪਹਿਲੋਂ ਤਾਂ ਉਹਨਾਂ ਨੇ ਮਾਫੀ ਮੰਗ ਲਈ ਵੀ ਜਿਹੜਾ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਜਿਹੜੇ ਪੈਰਿਸ ਕਲਾਈਮੇਟ ਅਕੋਰਡਸ ਆ ਉਸ ਦੇ ਵਿੱਚੋਂ
ਜਿਹੜੇ ਵਾਪਸ ਗਏ ਆ, ਉਸ ਚੀਜ਼ ਦੇ ਲਈ ਉਹਨਾਂ ਨੇ ਉਹਨਾਂ ਤੋਂ ਮਾਫੀ ਮੰਗੀ ਤੇ ਫਿਰ ਉਹੀ ਇੱਕ ਵਾਰੀ ਗੱਲ ਵੀ ਭਰੋਸਾ ਜਿਹਾ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਜਿਹੜੇ ਜੀ ਕਲਾਈਮੇਟ ਨੂੰ ਲੈ ਕੇ ਪੂਰੀ ਤਨਦੇਹੀ ਦੇ ਨਾਲ ਕੋਸ਼ਿਸ਼ਾਂ ਕਰ ਰਹੇ ਹਾਂ ਵੀ ਅਸੀਂ ਘੱਟ ਤੋਂ ਘੱਟ ਜਿਹੜਾ ਪੋਲਿਊਸ਼ਨ ਆ ਉਹ ਕਰੀਏ, ਜਿਹੜੀਆਂ ਗ੍ਰੀਨ ਹਾਊਸ ਗੈਸਿਸ ਆ ਉਹਨਾਂ ਨੂੰ ਘੱਟ ਜਿਹੜਾ ਆ ਉਹ ਫੈਲਾਈਏ। ਪਰ ਕਹਿੰਦੇ ਵੀ ਹੁਣ ਤੱਕ ਜਿਹੜੇ ਵੀ ਕਲਾਈਮੇਟ ਚੇਂਜਿਸ ਇਹ ਖੁਦ ਕਰਨਾ ਚਾਹੁੰਦੇ ਆ, ਉਹਨਾਂ ਦੇ ਆਪਣੇ ਪਾਰਟੀ ਮੈਂਬਰ ਖਾਸ ਕਰਕੇ ਜਿਹੜੇ ਜੋ ਮੈਂਸ਼ਨ ਆ, ਉਹ ਉਸ ਨੂੰ ਅੱਗੇ ਜਿਹੜਾ ਆ ਉਹ ਨਹੀਂ ਵਧਣ ਦੇ ਰਹੇ ਹੈਗੇ। ਸੋ ਪਤਾ ਨਹੀਂ ਇਹ ਖੁਦ ਕੀ ਕਰ ਸਕਣਗੇ। ਉਤੋਂ ਅੱਜ ਇਹਨਾਂ ਦੀ ਵੀਡੀਓ ਕਹਿੰਦੇ ਆ ਵੀ ਮਾੜੀ ਜੀ ਉਹ ਵੀ ਬੜੀ ਵਾਇਰਲ ਹੋਈ, ਜਦੋਂ ਕਹਿੰਦੇ ਵੀ ਗੱਲਾਂ ਸੁਣਦੇ ਸੁਣਦੇ ਇਹਨਾਂ ਦੀ ਮਾੜੀ ਜੀ ਜਿਹੜੀ ਆ ਉਹ ਉੱਥੇ ਅੱਖ ਜਿਹੜੀ ਉਹ ਲੱਗ ਗਈ। ਸੋ ਕਹਿੰਦੇ ਵੀ ਉਹ ਡੋਜ਼ ਆਫ ਹੋਏ ਤੇ ਮੀਡੀਆ ਨੇ ਪੂਰੀ ਜਿਹੜੀ ਉਹ ਗੱਲ ਚੱਕ ਲਈ। ਜੀ। ਬੇ ਏਰੀਏ ਦੇ ਵਿੱਚ ਕੁਛ ਕਾਉਂਟੀਜ਼ ਜਿਹੜੀਆਂ ਸੀਆਂ ਉਹ ਇਹ ਸੋਚ ਰਹੀਆਂ ਸੀਆਂ ਵੀ ਜਿਹੜੀਆਂ ਰਿਕੁਆਇਰਮੈਂਟਸ ਹੈਗੀਆਂ ਆ ਇਨਸਾਈਡ ਮਾਸਕ ਪਾਉਣ ਦੀਆਂ, ਉਹ ਉਹਨਾਂ ਨੂੰ ਉਠਾ ਦਿੱਤਾ ਜਾਊਗਾ, ਕਿਉਂਕਿ ਕੁਛ ਸਮਾਂ ਪਹਿਲਾਂ ਜਿਹੜਾ ਆ ਅਕਤੂਬਰ ਮਹੀਨੇ ਦੇ ਵਿੱਚ ਜਿਹੜੀਆਂ 8 ਬੇ ਏਰੀਏ ਦੀਆਂ ਕਾਉਂਟੀਜ਼ ਸੀਗੀਆਂ ਉਹ ਇਹ 3 ਪੁਆਇੰਟਾਂ ਤੇ ਐਗਰੀ ਹੋਈਆਂ ਸੀਆਂ, 3 ਮੈਟ੍ਰਿਕਸ ਦੇ ਉੱਤੇ, ਵੀ ਜੇ ਕਾਉਂਟੀ ਜਿਹੜੀ ਆ ਉਹ ਮੋਡਰੇਟ ਯੈਲੋ ਟੀਅਰ ਦੇ ਵਿੱਚ ਪਹੁੰਚ ਜਾਂਦੀ ਆ ਅਕੋਰਡਿੰਗ ਟੂ ਸੈਂਟਰ ਫॉर ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਦੇ ਮੁਤਾਬਕ, ਤੇ ਦੂਸਰਾ ਜਿਹੜੀ ਆ ਹੌਸਪੀਟਲਾਈਜੇਸ਼ਨ ਜਿਹੜਾ ਰੇਟ ਆ ਉਹ ਲੋ ਹੋ ਜਾਂਦਾ ਬਹੁਤ ਤੇ ਸਟੇਬਲ ਰਹਿੰਦਾ ਆ, ਤੇ 80% ਜਿਹੜੇ ਕਾਉਂਟੀ ਦੀ ਪੋਪੂਲੇਸ਼ਨ ਆ ਉਹ ਫੁੱਲੀ ਵੈਕਸੀਨੇਟਡ ਹੋ ਜਾਂਦੀ ਆ ਅਗੇਂਸਟ ਕੋਵਿਡ-19। ਸੋ ਇਹ ਸਾਰੇ ਕਾਸੇ ਦੇ ਵਿੱਚ ਅੱਜ ਬਹੁਤ ਸਾਰੇ ਕਾਉਂਟੀਜ਼ ਨੂੰ ਆਸ ਸੀਗੀ ਵੀ ਅਸੀਂ ਜਿਹੜੀ ਆ ਇਨਸਾਈਡ ਮਾਸਕ ਪਾਉਣ ਦੀ ਰਿਕੁਆਇਰਮੈਂਟ ਆ ਉਹਨੂੰ ਰਿਮੂਵ ਕੀਤਾ ਜਾਊਗਾ, ਪਰ ਸਿਰਫ ਇੱਕ ਹੀ ਕਾਉਂਟੀ ਨੇ ਜਿਹੜੀਆਂ ਕੰਡੀਸ਼ਨਸ ਮੈਟ ਕੀਤੀਆਂ ਆ, ਮਰੀਨ ਕਾਉਂਟੀ। ਸੋ ਮਰੀਨ ਕਾਉਂਟੀ ਦੇ ਵਿੱਚ ਇਨਸਾਈਡ ਜਿਹੜਾ ਆ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਰਹੂਗੀ ਜਦੋਂ ਤੁਸੀਂ ਰੈਸਟੋਰੈਂਟ ਜਾਂਦੇ ਆ ਜਾਂ ਸਟੋਰ ਤੇ ਜਾਂਦੇ ਆ, ਪਰ ਆਲਾਮੀਡਾ, ਸੈਨ ਮਟੇਓ, ਹੋਰ ਕਾਉਂਟੀਜ਼ ਜਿਹੜੀਆਂ ਇਹ ਸਾਰੀ ਰਿਕੁਆਇਰਮੈਂਟਸ ਨਹੀਂ ਪੂਰੀਆਂ ਕਰ ਸਕੀਆਂ, ਕਿਉਂਕਿ ਆਲਾਮੀਡਾ ਦੇ ਵਿੱਚ ਤਾਂ ਸਿਰਫ ਕਹਿੰਦੇ ਪਈ 71.4% ਲੋਕਾਂ ਨੇ ਹੀ ਜਿਹੜੇ ਵੈਕਸੀਨ ਲਵਾਏ ਹੈਗੇ ਆ। ਸੋ ਹੋਪਫੁਲੀ ਆਉਣ ਵਾਲੇ ਸਮੇਂ 'ਚ ਇਹ ਗਿਣਤੀ ਵੱਧਦੀ ਜਾਊਗੀ ਤੇ ਜਿਹੜੀਆਂ ਬਾਕੀ ਕਾਉਂਟੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਵੀ ਇਹ ਰਿਕੁਆਇਰਮੈਂਟ ਹਟਾ ਲਈ ਜਾਊਗੀ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇਸ ਦੇ ਨਾਲ ਹੀ ਥੋੜ੍ਹੀ ਸੰਬੰਧਿਤ ਹੈਗੀ ਆ। ਅਮਰੀਕਾ ਨੇ ਅੱਜ ਰੂਸ ਨੂੰ ਲੈਵਲ 3 ਕੈਟੇਗਰੀ ਜਿਹੜੇ ਟਰੈਵਲ ਰਿਸਟ੍ਰਿਕਸ਼ਨਸ ਆ ਉਸ ਦੇ ਵਿੱਚ ਉਹ ਪਾ ਦਿੱਤਾ। ਮਾਸਕੋ ਜਿਹੜੇ ਕਿ ਰਾਜਧਾਨੀ ਹੈਗੀ ਰੂਸ ਦੀ, ਤੇ ਰੂਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ ਕੋਵਿਡ ਦੇ ਕੇਸਿਸ ਮੁੜ ਦੁਬਾਰਾ ਜਿਹੜੇ ਉਹ ਵਧਣੇ ਸ਼ੁਰੂ ਹੋ ਚੁੱਕੇ ਆ। ਸੋ ਲੈਵਲ 3 ਇੱਕ ਹਾਈ ਰਿਸਕ ਕਹਿੰਦੇ ਆ ਵੀ ਉਹਨਾਂ ਨੇ ਦੱਸਿਆ ਵੀ ਕੋਵਿਡ-19 ਨੂੰ ਲੈ ਕੇ ਹੈਗਾ ਆ। ਸੋ ਜਿਹੜੀ ਯੂਨਾਈਟਿਡ ਸਟੇਟਸ ਦੀ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਆ, ਉਹਨਾਂ ਨੇ ਰਸ਼ੀਆ ਨੂੰ ਇਸ ਲਿਸਟ ਦੇ ਵਿੱਚ ਐਡ ਕਰ ਦਿੱਤਾ ਆ। ਉੱਦਾਂ ਜੇ ਦੱਸਦੇ ਜਾਈਏ ਹੁਣ ਤੱਕ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੇ ਹੁਣ ਨਵਾਂ ਚੀਜ਼ ਜਿਹੜੀ ਸ਼ੁਰੂ ਕਰ ਦਿੱਤੀ ਆ 8 ਨਵੰਬਰ ਤੋਂ, ਜਿਸ ਦੇ ਵਿੱਚ ਉਹਨਾਂ ਨੇ ਕੰਟਰੀ ਕੰਡੀਸ਼ਨਸ ਨੂੰ ਛੱਡ ਕੇ ਇੰਡੀਵਿਜੂਅਲਸ ਦੇ ਉੱਤੇ, ਲੋਕਾਂ ਦੇ ਉੱਤੇ ਇਹ ਛੱਡਿਆ ਆ ਵੀ ਤੁਸੀਂ ਫੁੱਲੀ ਵੈਕਸੀਨੇਟ ਹੋਏ ਹੋਣੇ ਚਾਹੀਦੇ ਆ ਤੇ ਤੁਹਾਡਾ ਨੈਗੇਟਿਵ ਟੈਸਟ ਜਿਹੜਾ ਉਹ ਹੋਇਆ ਹੋਣਾ ਚਾਹੀਦਾ, ਫਿਰ ਤੁਸੀਂ ਅਮਰੀਕਾ ਨੂੰ ਟਰੈਵਲ ਕਰ ਸਕਦੇ ਆ। ਹੁਣ ਤੱਕ ਜਿਹੜੀਆਂ 4 ਡੈਸਟੀਨੇਸ਼ਨਸ ਆ ਉਹ ਲੈਵਲ 4 ਦੇ ਵਿੱਚ ਅੱਜ ਇਨਫੈਕਟ ਮੂਵ ਕੀਤੀਆਂ ਗਈਆਂ। ਇਹਨਾਂ ਨੂੰ ਇਨਫੈਕਟ ਜਿਹੜੇ ਹਰਜੋਤ ਸਿੰਘ ਜੀ ਲੈਵਲ 4 'ਚ ਮੂਵ ਕੀਤਾ। ਬੈਲਜੀਅਮ, ਬੁਰਕੀਨਾ ਫਾਸੋ, ਰਸ਼ੀਆ ਤੇ ਸਲੋਵਾਕੀਆ, ਇਹ 4 ਜਿਹੜੇ ਮੁਲਕ ਆ ਉਹ ਅਜੇ ਵੀ ਲੈਵਲ 4 ਦੇ ਵਿੱਚ ਜਿਹੜੇ ਉਹਨਾਂ ਨੇ ਰੱਖੇ ਗਏ ਆ। ਲੈਵਲ 3 ਦੇ ਵਿੱਚ ਵੀ ਜਿਹੜੇ ਨਵੀਆਂ ਐਡੀਸ਼ਨਸ ਆ ਉਹ ਫਿਜੀ, ਜਮੈਕਾ, ਲਾਓਸ ਤੇ ਪੋਲੈਂਡ ਆ, ਉਹਨਾਂ ਨੂੰ ਐਡ ਕੀਤਾ ਗਿਆ ਹੈਗਾ ਆ। ਅਗਲੀ ਖਬਰ ਜਿਹੜੀ ਆ ਇੱਕ ਪੋਸਟ ਇਨਫੈਕਸ਼ਨ ਜਿਹੜੀ ਕੋਵਿਡ-19 ਸਟੱਡੀ ਆਈ ਆ ਯੂਕੇ ਵੱਲੋਂ, ਉਹਦੇ ਮੁਤਾਬਕ ਕਹਿੰਦੇ ਵੀ ਜੇ ਕਿਸੇ ਨੂੰ ਕਰੋਨਾ ਹੋਇਆ ਆ ਤੇ ਉਹਦੇ ਕੋਲ ਘੱਟੋ ਘੱਟ 10 ਮਹੀਨੇ ਜਿਹੜੀਆਂ ਆ ਐਂਟੀਬਾਡੀਜ਼ ਰਹਿਣਗੀਆਂ। ਸੋ 10 ਮਹੀਨੇ ਤੱਕ ਉਹ ਪੂਰੀ ਤਰ੍ਹਾਂ ਜਿਹੜਾ ਫਾਈਟ ਕਰ ਸਕਦਾ ਆ। ਪਹਿਲਾਂ ਇਹ ਸਟੱਡੀਜ਼ ਆ ਰਹੀਆਂ ਸੀਆਂ ਵੀ ਹੋ ਸਕਦਾ ਉਹ 4 ਮਹੀਨੇ ਹੋਵੇ, 6 ਮਹੀਨੇ ਹੋਵੇ ਜਾਂ ਬੜਾ ਸ਼ਾਰਟ ਸਮਾਂ ਹੋਵੇ, ਪਰ ਨਵੀਂ ਸਟੱਡੀ ਦੇ ਮੁਤਾਬਕ 10 ਮਹੀਨੇ ਤੱਕ ਪੂਰੀ ਤਰ੍ਹਾਂ ਜਿਹੜਾ ਆ ਫਾਈਟ ਕਰ ਸਕਦੀਆਂ ਐਂਟੀਬਾਡੀਜ਼ ਜਿਹੜੀਆਂ ਤੁਹਾਡੇ ਸਰੀਰ 'ਚ ਹੋਣਗੀਆਂ। ਇਹ ਕਿੰਗਸ ਕਾਲਜ ਲੰਡਨ ਜਿਹੜਾ ਆ ਉੱਥੇ ਦੀ ਜਿਹੜੀ ਸਾਇੰਸ ਡਿਪਾਰਟਮੈਂਟਸ ਆ ਉਹਨਾਂ ਨੇ ਸਟੱਡੀ ਕੀਤੀ ਹੈਗੀ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਆਪਾਂ ਗੱਲ ਕਰਦੇ ਜਾਈਏ ਤਾਂ ਇਸ ਟਾਈਮ ਜਿਹੜੇ ਟੈਕਸਸ ਤੋਂ ਇੱਕ ਖਬਰ ਆ ਰਹੀ ਆ, ਜਿੱਦਾਂ ਸਭ ਨੂੰ ਪਤਾ ਵੀ ਕੱਲ ਜਿਹੜਾ ਹੈਲੋਵੀਨ ਦਾ ਸੀਗਾ, ਬੱਚੇ ਜਿਹੜੇ ਟ੍ਰਿਕ ਐਂਡ ਟ੍ਰੀਟ ਕਰਨ ਜਾਂਦੇ ਆ,
ਇੱਕ ਜਿਹੜੀ ਟੈਕਸਸ ਦੀ ਔਰਤ ਆ ਉਸਨੇ 7 ਸਾਲਾਂ ਬੱਚੇ ਦੇ ਉੱਤੇ ਬੰਦੂਕ ਹੀ ਜਿਹੜੀ ਹੈ ਕਹਿੰਦੇ ਉਹ ਤਾਣ ਦਿੱਤੀ। 35 ਸਾਲਾਂ ਦੀ ਇਹ ਜਿਹੜੀ ਬੀਬੀ ਸੀਗੀ ਮੋਨਿਕਾ ਐਨ ਬ੍ਰੈਡਫਰਡ ਵੀ ਨਿਆਣਾ ਉਸਦੇ ਘਰੇ ਟ੍ਰਿਕ ਐਂਡ ਟ੍ਰੀਟ ਕਰਨ ਦੀ ਲੈ ਆਇਆ ਤੇ ਉਸਨੇ ਮੂਹਰੇ ਬੰਦੂਕ ਜਿਹੜੀ ਉਹ ਤਾਣ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਉਸਦੀ ਸ਼ਿਕਾਇਤ ਜਦ ਹੋਈ ਤਾਂ ਹੇ ਕਾਊਂਟੀ ਸ਼ੈਰਿਫ ਆਫਿਸ ਨੇ ਉਸ ਨੂੰ ਗ੍ਰਿਫਤਾਰ ਜਿਹੜਾ ਆ ਉਹ ਕਰ ਲਿਆ ਐਗਰੀਵੇਟਿਡ ਅਸੌਲਟ ਵਿਦ ਡੈਡਲੀ ਵੈਪਨ ਦੇ ਲਈ। ਸੋ ਕਹਿੰਦੇ ਵੀ ਜਦ ਡੈਪਟੀਜ਼ ਉੱਥੇ ਜਿਹੜੇ ਉਹ ਪਹੁੰਚੇ ਤਾਂ ਨਿਆਣੇ ਜਿਹੜੇ ਉਹ ਵਿਚਾਰੇ ਚੀਕਾਂ ਜਿਹੜੇ ਉਹ ਮਾਰ ਰਹੇ ਸੀਗੇ ਵੀ ਆਹ ਜਿਹੜਾ ਇਹ ਕੀ ਭਾਣਾ ਵਾਪਰ ਗਿਆ। ਤਾਂ ਵੀ ਜਿਹੜਾ ਹਰਜੋਤ ਸਿੰਘ ਜੀ ਸ਼ੁਕਰ ਆ ਵੀ ਇਸਨੇ ਕਿਤੇ ਨਿਆਣਿਆਂ ਦੇ ਉੱਤੇ ਗੋਲੀ ਜਿਹੜੀ ਉਹ ਨਹੀਂ ਚਲਾ ਦਿੱਤੀ। ਜੀ, ਅਗਲੀ ਖਬਰ ਜਿਹੜੀ ਆ ਟ੍ਰੈਫਿਕ ਫੈਟੈਲਿਟੀਜ਼ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਪਈ ਐਕਸੀਡੈਂਟ ਦੇ ਨਾਲ ਮੌਤਾਂ ਦੀ ਗਿਣਤੀ USA ਦੇ ਵਿੱਚ ਬਹੁਤ ਵੱਧ ਰਹੀ ਆ। ਪਿਛਲੇ 6 ਮਹੀਨਿਆਂ ਦੇ ਵਿੱਚ ਮੌਤਾਂ ਦੀ ਗਿਣਤੀ ਜੇ 2006 ਤੋਂ ਹੁਣ ਤੱਕ ਚੈੱਕ ਕਰਤੇ ਜਾਈਏ, ਸਭ ਤੋਂ ਜ਼ਿਆਦਾ ਲੋਕਾਂ ਦੀਆਂ ਜਿਹੜੀਆਂ ਮੌਤਾਂ ਆ ਉਹ ਐਕਸੀਡੈਂਟ ਦੇ ਨਾਲ ਹੋਈਆਂ ਆ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਇਹ ਨਵੇਂ ਜਿਹੜਾ ਡਾਟਾ ਰਿਲੀਜ਼ ਕੀਤਾ ਹੈਗਾ ਆ। ਅਕਤੂਬਰ 28 ਨੂੰ ਉਹਨਾਂ ਨੇ ਡਾਟਾ ਰਿਲੀਜ਼ ਕੀਤਾ। ਇਹਦੇ ਮੁਤਾਬਕ 20,160 ਲੋਕ ਜਿਹੜੇ ਆ ਐਕਸੀਡੈਂਟ ਦੇ ਨਾਲ ਮੋਟਰ ਵਹੀਕਲ ਕ੍ਰੈਸ਼ ਦੇ ਨਾਲ ਪਹਿਲੇ 6 ਮਹੀਨਿਆਂ ਦੇ ਵਿੱਚ 2021 ਦੇ ਵਿੱਚ ਮਾਰੇ ਗਏ ਹੈਗੇ ਆ, ਜੋ ਕਿ 18.4% ਜ਼ਿਆਦਾ ਬਣਦਾ ਸਨ 2020 ਨਾਲੋਂ। ਠੀਕ ਆ ਵੀ 2020 ਦੇ ਵਿੱਚ ਲੋਕ ਟ੍ਰੈਫਿਕ ਜਾਂ ਟਰੈਵਲ ਘੱਟ ਕਰਦੇ ਸੀਗੇ, ਪਰ ਜਿਹੜਾ ਡਾਟਾ ਕਹਿੰਦੇ ਸਨ 2006 ਤੋਂ ਹੁਣ ਤੱਕ ਨੈਸ਼ਨਲ ਸੇਫਟੀ ਬੋਰਡ ਵਾਲੇ ਜਿਹੜੇ ਆ ਉਹ ਇਕੱਠਾ ਕਰ ਰਹੇ ਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਪਿਛਲੇ 15 ਸਾਲਾਂ 'ਚ ਜੇ ਡਾਟਾ ਦੇਖਿਆ ਜਾਵੇ, ਇਸ ਸਾਲ ਦੇ 6 ਮਹੀਨਿਆਂ ਦੇ ਵਿੱਚ ਜਿਹੜੀਆਂ ਐਕਸੀਡੈਂਟ ਦੇ ਨਾਲ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਈ ਆ। ਪੀਪਲ ਕਹਿੰਦੇ ਭਈ ਇੱਕ ਤਾਂ ਜਾਂ ਘਰਾਂ 'ਚ ਬੜੇ ਹੋਏ ਸੀ, ਉਹਨਾਂ ਨੂੰ ਜਦੋਂ ਬਾਹਰ ਮੌਕਾ ਲੱਗਾ ਤੇ ਉਹ ਬਹੁਤ ਸਪੀਡ 'ਤੇ ਜਾਂਦੇ ਆ, ਕੇਅਰਲੈਸ ਬਹੁਤ ਹੋਏ ਹੈਗੇ ਆ। ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਵੀ ਜਿਹੜਾ ਇੱਕ ਵਾਰਨਿੰਗ ਇਸ਼ੂ ਕੀਤੀ ਆ। ਕਹਿੰਦੇ ਇਸ ਸਾਲ ਦੇ ਵਿੱਚ ਸਾਨੂੰ ਲੱਗਦਾ 40,000 ਟ੍ਰੈਫਿਕ ਕ੍ਰੈਸ਼ਿਸ ਹੋਣਗੇ, ਤੇ ਇਹ ਇੱਕ ਤਰ੍ਹਾਂ ਨਾਲ ਕਹਿੰਦੇ ਕ੍ਰਾਈਸਿਸ ਹੀ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮਿਲਟਰੀ ਵਾਲੇ ਕਹਿੰਦੇ ਆ ਵੀ ਹੁਣ ਜੁਰਮਾਨਿਆਂ ਦੇ ਬਾਰੇ ਸੋਚ ਰਹੇ ਆ ਵੀ ਜਿਹੜੇ ਮੁਲਾਜ਼ਮ ਆ ਮਿਲਟਰੀ ਦੇ ਵਿੱਚ ਵੱਖ-ਵੱਖ ਜਿਹੜੀਆਂ ਸ਼ਾਖਾਵਾਂ ਦੇ ਵਿੱਚ ਹੈਗੇ ਨੇ, ਵੀ ਜੇ ਉਹ ਕੋਵਿਡ ਵੈਕਸੀਨ ਲਵਾਉਣ ਤੋਂ ਇਨਕਾਰ ਕਰਦੇ ਨੇ, ਕਹਿੰਦੇ ਵੀ ਕਈ ਜਿਹੜੇ ਟਰੂਪਸ ਆ ਉਹਨਾਂ ਦਾ ਕਰੀਅਰ ਖਤਮ ਹੋ ਸਕਦਾ ਹੈ, ਕਈਆਂ ਨੂੰ ਟਰਾਂਸਫਰ ਦੇਖਣੀ ਪੈ ਸਕਦੀ ਆ। ਟਰੈਵਲ ਰਿਸਟ੍ਰਿਕਸ਼ਨ ਤੇ ਜਿਹੜੀਆਂ ਬੋਨਸਿਸ ਮਿਲੇ ਆ ਉਹਨਾਂ ਨੂੰ ਵਾਪਸ ਕਰਨ ਤੱਕ ਜਿਹੜਾ ਉਹਨਾਂ ਨੂੰ ਕਿਹਾ ਜਾ ਸਕਦਾ ਹੈਗਾ ਆ। ਸੋ ਇਹ ਹੁਣ ਕਹਿੰਦੇ ਵੀ ਹਾਲ ਦੀ ਘੜੀ ਐਗਜ਼ੈਂਪਸ਼ਨ ਡਿਸੀਜਨ ਜਿਹੜੇ ਮੈਡੀਕਲ, ਰਿਲੀਜੀਅਸ ਤੇ ਐਡਮਿਨਿਸਟ੍ਰੇਟਿਵ ਰੀਜ਼ਨਸ ਆ, ਉਹ ਯੂਨਿਟ ਕਮਾਂਡਰਸ ਦੇ ਹੱਥ ਜਿਹੜੇ ਉਹ ਰਹਿਣਗੇ ਅਕ੍ਰੋਸ ਦਾ ਵਰਲਡ। ਪੈਂਟਾਗਨ ਨੇ ਜਿਹੜਾ ਇਸ ਦੇ ਬਾਰੇ ਕਿਹਾ ਵੀ ਕੇਸ ਬਾਈ ਕੇਸ ਬੇਸਿਸ ਹੀ ਜਿਹੜਾ ਉਸ ਦੇ ਉੱਤੇ ਰੱਖਿਆ ਜਾਊਗਾ। 에ਅਰ ਫੋਰਸ ਦੇ ਵਿੱਚ ਕਹਿੰਦੇ ਵੀ ਇਸ ਟਾਈਮ 12,000 ਐਸੇ ਮੁਲਾਜ਼ਮ ਹੈਗੇ ਨੇ ਜਿਹੜੇ ਕਹਿ ਰਹੇ ਆ ਵੀ ਅਸੀਂ ਜਿਹੜਾ ਆ ਟੀਕਾ ਨਹੀਂ ਲਗਵਾਉਣਾ ਚਾਹੁੰਦੇ ਜਾਂ ਨਹੀਂ ਲਗਵਾਉਣਾ। ਸੋ ਮਿਲਟਰੀ ਸਰਵਿਸਿਜ਼ ਦੇ ਦੁਆਰਾ ਇਹ ਰਿਪੋਰਟ ਕੀਤਾ ਗਿਆ ਹੈ 1 ਤੋਂ 7% ਤੱਕ ਜਿਹੜੇ ਹੈਗੇ ਨੇ ਉਹ ਅਨਵੈਕਸੀਨੇਟਡ ਨੇ, ਉਹਨਾਂ ਨੇ ਅਜੇ ਤੱਕ ਕੋਈ ਵੀ ਟੀਕਾ ਜਿਹੜਾ ਉਹ ਨਹੀਂ ਲਗਵਾਇਆ ਹੈਗਾ। ਸੋ ਕਹਿੰਦੇ ਵੀ ਇਹ ਜੇ ਟੋਟਲ ਦੇਖਿਆ ਜਾਵੇ 60,000 ਐਕਟਿਵ ਜਿਹੜੇ ਡਿਊਟੀ ਸਰਵਿਸ ਮੈਂਬਰ ਜਿਹੜੇ ਉਹ ਬਣ ਜਾਂਦੇ ਨੇ। ਸੋ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹ ਇਸ ਟਾਈਮ ਪੈਂਟਾਗਨ ਦੇ ਸਾਹਮਣੇ ਹੈਗੀ ਆ ਵੀ ਆਪਣੇ ਜਿਹੜੇ ਜਿੰਨੇ ਵੀ ਸਰਵਿਸ ਮੈਂਬਰਸ ਆ ਉਹਨਾਂ ਨੂੰ ਕਿੱਦਾਂ ਜਿਹੜਾ ਆ ਉਹ ਟੀਕੇ ਦੇ ਲਈ ਪ੍ਰੇਰਿਆ ਜਾਵੇ। ਜੀ, ਕੈਲੀਫੋਰਨੀਆ ਦੇ ਵਿੱਚ 1.1 ਮਿਲੀਅਨ ਹੋਰ ਜਿਹੜੇ ਸਟਿਮੂਲਸ ਚੈੱਕ ਆ ਉਹ ਅੱਜ ਜਾਣੀ ਕਿ ਸੋਮਵਾਰੀ ਜਿਹੜੀ ਸਟੇਟ ਆ ਉਹਨਾਂ ਨੇ ਗੋਲਡਨ ਸਟੇਟ ਸਟਿਮੂਲਸ 2 ਪੇਮੈਂਟਸ ਮੇਲ ਕਰ ਦਿੱਤੀਆਂ ਹੈਗੀਆਂ। 857 ਮਿਲੀਅਨ ਡਾਲਰ ਦੇ ਕਰੀਬ ਇਹ ਅਮਾਊਂਟ ਬਣਦਾ ਹੈ ਕੈਲੀਫੋਰਨੀਆ ਫਰੈਂਚਾਈਜ਼ੀ ਟੈਕਸ ਬੋਰਡ ਦੇ ਮੁਤਾਬਕ। 7,50,000 ਪੇਪਰ ਚੈੱਕ ਜਿਹੜੇ ਮੇਲ ਕੀਤੇ ਅੱਜ ਉਹਨਾਂ ਨੇ 4 ਲੱਖ ਦੇ ਕਰੀਬ ਜਿਹੜੀਆਂ ਪੇਮੈਂਟਸ ਆ ਉਹ ਡਾਇਰੈਕਟਲੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਜਮ੍ਹਾਂ ਕਰਾਈਆਂ ਗਈਆਂ ਹੈਗੀਆਂ। ਸੋ ਹੋਪਫੁਲੀ ਕੁਛ ਦਿਨਾਂ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਇਹ ਜਿਹੜੀਆਂ ਪੇਮੈਂਟਸ ਆ ਉਹ ਸ਼ੋਅ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜੀ, ਇਹ ਨਹੀਂ ਆ ਵੀ ਜਿਹਨੂੰ ਮਿਲ ਗਿਆ ਉਹਨੂੰ ਬਾਰ-ਬਾਰ ਉਹੀ ਮਿਲੀ ਜਾਣਾ ਆ। ਜਿਹੜੇ ਉਹਨਾਂ ਨੇ ਓਵਰਆਲ ਸਾਰਿਆਂ ਨੂੰ ਜਿਹੜਾ ਵੀ ਉਹਨਾਂ ਨੇ ਕ੍ਰਾਈਟੇਰੀਆ ਰੱਖਿਆ ਸੀ ਉਸ ਦੇ ਤਹਿਤ ਜਿਹੜੇ ਮਿਲਦੇ ਆ ਉਹ ਜਿਹੜੇ ਉਹ ਮਿਲਣਗੇ। ਸੋ ਵਾਰੀ-ਵਾਰੀ ਸਿਰ ਹਫ਼ਤਾਵਾਰੀ 2 ਹਫ਼ਤੇ ਜਾਂ ਮਹੀਨੇ ਬਾਅਦ ਜਿਹੜੇ ਉਹ ਫਿਰ ਅੱਗੇ ਚੈੱਕ ਜਿਹੜੇ ਉਹ ਵੰਡਦੇ ਰਹਿੰਦੇ ਨੇ। ਜੌਨ ਡੀਰ ਦੇ ਮੁਲਾਜ਼ਮਾਂ ਦੇ ਦੁਆਰਾ ਜਿਹੜੇ
ਇੱਕ ਚੱਲ ਰਹੀ ਸੀ ਸਟ੍ਰਾਈਕ, ਜਿਹੜਾ ਉਹ ਚੱਲ ਰਹੀ ਸੀਗੀ, ਖਾਸ ਕਰਕੇ ਤਨਖਾਹਾਂ ਨੂੰ ਵਧਾਉਣ ਨੂੰ ਲੈ ਕੇ ਤੇ ਰਿਟਾਇਰਮੈਂਟ ਬੈਨੀਫਿਟਸ ਆ ਉਸ ਨੂੰ ਲੈ ਕੇ। ਕਹਿੰਦੇ ਵੀ ਜੌਨ ਡੀਅਰ ਵਾਲੇ ਹੁਣ ਮੰਨ ਗਏ ਨੇ, ਕੰਪਨੀ ਵਾਲੇ, ਵੀ ਉਹ ਜਿਹੜੇ ਵੇਜ ਇਨਕਰੀਜ਼ ਕਰਨਾ ਸੀ ਉਸ ਨੂੰ ਡਬਲ ਜਿਹੜੀ ਉਹ ਕਰਨਗੇ, ਵੀ ਦੁੱਗਣੀ ਜਿਹੜੀ ਇਨਕਰੀਜ਼ ਆ ਉਹ ਕਰਨ ਜਾ ਰਹੇ ਆ, ਤੇ ਰਿਟਾਇਰਮੈਂਟ ਬੈਨੀਫਿਟਸ ਦੇ ਵਿੱਚ ਵੀ ਬੂਸਟ ਉਹ ਕਰਨਗੇ, ਵੀ ਉਸ ਦੇ ਵਿੱਚ ਵੀ ਵਾਧਾ ਕਰਨ ਜਾ ਰਹੇ ਆ। ਇਹ ਹੁਣ ਕਹਿੰਦੇ ਆ ਵੀ ਦੂਜੀ ਆਫਰ ਉਹਨਾਂ ਨੇ ਘੱਲੀ ਆ। UAW ਦੇ ਜਿਹੜੇ ਵਰਕਰਸ ਹੈਗੇ ਨੇ, ਉਹਨਾਂ ਦੇ ਵਿੱਚ 10,100 ਜਿਹੜਾ ਉਹਨਾਂ ਦਾ ਮੁਲਾਜ਼ਮ ਹੈਗਾ ਆ, ਤੇ ਉਹ ਨਵੇਂ ਕੰਟਰੈਕਟ ਦੇ ਲਈ ਇਸ ਟਾਈਮ ਆਪਣੀ ਇਹ ਲੜਾਈ ਕਹਿੰਦੇ ਆ ਉਹ ਲੜ ਰਹੇ ਨੇ। ਜਿਹੜਾ ਇਸ ਤੋਂ ਪਹਿਲਾ ਪ੍ਰਪੋਜ਼ਲ ਸੀ, 90% ਜਿਹੜੇ ਉਹਨਾਂ ਦੇ ਮੈਂਬਰਸ ਆ ਇਸ ਯੂਨੀਅਨ ਦੇ ਨੇ, ਉਹਨਾਂ ਨੇ ਰਿਜੈਕਟ ਕਰ ਦਿੱਤਾ ਸੀਗਾ। ਹੁਣ ਇਹ ਦੇਖਣਾ ਹੋਊਗਾ ਵੀ ਕੀ ਇਹ ਜਿਹੜੇ ਨਵੇਂ ਇਹਨਾਂ ਨੂੰ ਮਿਲਿਆ ਆ ਆਫਰ, ਉਸ ਦੇ ਉੱਤੇ ਇਹ ਕੀ ਵਿਚਾਰ ਬਣਾਉਂਦੇ ਨੇ। ਜੀ, ਅਗਲੀ ਖਬਰ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਸੈਨ ਫਰਾਂਸਿਸਕੋ ਦੇ ਵਿੱਚ ਸੇਫਵੇ ਨੇ ਆਪਣੇ ਆਵਰ ਜਿਹੜੇ ਉਹ ਕੱਟ ਕਰ ਦਿੱਤੇ ਆ। ਯੂਜਲੀ ਜਿਹੜੇ ਸੇਫਵੇ ਆ ਉਹ 24 ਆਵਰ ਹੁੰਦੇ ਆ, ਪਰ ਉੱਥੇ ਇੰਨੀ ਜ਼ਿਆਦਾ ਚੋਰੀ ਵੱਧ ਗਈ ਆ, ਸ਼ਾਪ ਲਿਫਟਿੰਗ ਵੱਧ ਗਈ ਆ, ਸਟੋਰ EMPLOYEE ਜਿਹੜੇ ਕੰਟਰੋਲ ਨਹੀਂ ਕਰ ਸਕਦੇ ਤੇ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੇ ਨਹੀਂ। ਸੋ ਉਹਨਾਂ ਨੇ ਹੁਣ ਇਹ ਜਿਹੜੇ ਆਫਿਸ ਜਿਹੜੇ ਉਹਨਾਂ ਦੇ ਆਵਰਸ ਆ 9 ਵਜੇ ਤੱਕ ਸ਼ਾਮ ਨੂੰ ਕਰ ਦਿੱਤੇ ਆ। 9 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਇਹ ਜਿਹੜੇ ਸੇਫਵੇ ਆ ਉਹ ਬੰਦ ਰਹਿਣਗੇ। ਜੀ, ਤੇ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਆ। ਸਟਾਕਸ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ, ਪਰ ਉਸ ਤੋਂ ਪਹਿਲਾਂ ਦੱਸੀ ਜਾਈਏ, ਜਿਹੜੀ ਸੈਨ ਵਕੀਨ ਵੈਲੀ ਏਅਰ ਪੋਲਿਊਸ਼ਨ ਕੰਟਰੋਲ ਡਿਸਟ੍ਰਿਕਟ ਆ, ਜਿਸ ਦੇ ਵਿੱਚ ਸਾਰਾ ਵੈਲੀ ਦਾ ਏਰੀਆ ਆ ਜਾਂਦਾ ਆ। ਚੈੱਕ ਬਿਫੋਰ ਯੂ ਬਰਨ, ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਰਜਿਸਟਰਡ ਵੁੱਡ ਬਰਨਿੰਗ ਜਿਹੜੇ ਲੱਗੇ ਹੁੰਦੇ ਆ। ਕਹਿੰਦੇ ਆ ਵੀ ਉਹਨਾਂ ਨੇ ਕਿਹਾ ਆ ਵੀ ਭਾਈ ਚੈੱਕ ਕਰੋ ਬਿਫੋਰ ਯੂ ਬਰਨ, ਵੀ ਤੁਸੀਂ ਉਸ ਪ੍ਰੋਗਰਾਮ ਦੇ ਤਹਿਤ ਆਉਂਦੇ ਆ ਕਿ ਨਹੀਂ। ਵੈਲੀ ਏਅਰ ਡਿਸਟ੍ਰਿਕਟ ਉਹ ਹੁਣ ਆਊਟਰੀਚ ਕਰ ਰਹੀ ਹੈ, ਕਮਿਊਨੀਕੇਟ ਕਰ ਰਹੀ ਹੈ ਸਾਰੇ ਹੀ ਲੋਕਾਂ ਦੇ ਨਾਲ, ਤਾਂ ਜੋ ਤੁਹਾਨੂੰ ਪਤਾ ਹੋਵੇ। ਕਹਿੰਦੇ ਵੀ ਇਸ ਮੌਸਮ ਦੇ ਦੌਰਾਨ ਇੱਥੇ ਹੁਣ ਪੋਲਿਊਸ਼ਨ ਬਹੁਤ ਹੀ ਜ਼ਿਆਦਾ ਬੈਡ, ਏਅਰ ਕੁਆਲਿਟੀ ਜਿਹੜੀ ਬਹੁਤ ਜ਼ਿਆਦਾ ਬੈਡ ਜਿਹੜੀ ਆ ਉਹ ਹੋ ਜਾਂਦੀ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਇਕੱਠਿਆਂ ਜਿਹੜਾ ਉਹ ਕਰਦੇ ਹੋਏ। ਸੋ ਕਹਿੰਦੇ ਆ ਵੀ ਹੁਣ ਜੇ ਤੁਸੀਂ ਆਪਣੇ ਜਿਹੜੇ ਸਟੋਵਸ ਆ ਉਹ ਬਾਲਦੇ ਆ, ਵੁੱਡ ਸਟੋਵਸ, ਫਾਇਰ ਪਲੇਸਿਸ ਜਿਹੜੇ ਹੈਗੇ ਆ, ਉਹਨੂੰ ਬਾਲਣ ਤੋਂ ਪਹਿਲਾਂ ਜਿਹੜਾ ਆ ਉਹ ਦੇਖੋ। ਇਹ ਰੂਲ ਕਹਿੰਦੇ ਆ ਵੀ ਹੋਰ ਸਖਤ ਜਿਹੜੇ ਉਹ ਕਰ ਰਹੇ ਨੇ ਇਸ ਮਾਮਲੇ ਦੇ ਵਿੱਚ। 2008 ਦੇ ਵਿੱਚ ਵੀ ਕੀਤੇ ਸੀ, ਫਿਰ ਇਹਨਾਂ ਨੇ 2014 ਦੇ ਵਿੱਚ ਦੁਬਾਰਾ ਅਪਡੇਟ ਕੀਤਾ ਸੀਗਾ। ਰਜਿਸਟਰਡ ਡਿਵਾਈਸਿਸ ਹੀ ਜਿਹੜੇ ਆ ਉਹ ਵੁੱਡ ਬਰਨਿੰਗ ਜਿਹੜੀਆਂ ਉਹ ਕਰ ਸਕਣਗੇ। ਸੋ ਮੇਕ ਸ਼ੋਰ ਕਰ ਲਓ ਵੀ ਤੁਹਾਡੇ ਜਿਹੜੇ ਉਸ ਦੇ ਅੰਡਰ ਆਉਂਦੇ ਆ ਜਾਂ ਨਹੀਂ। ਤੇ ਹੁਣ ਜੇ ਆਪਾਂ ਮਾਰਕੀਟਸ ਦੀ ਹਾਲ ਜਿਹੜੀ ਉੱਤੇ ਸੁਣਾਉਂਦੇ ਜਾਈਏ, ਤਾਂ ਹਰਜੋਤ ਸਿੰਘ ਜੀ, ਇੱਕ ਕ੍ਰਿਪਟੋ ਕਰੰਸੀ ਬੀਤੇ ਦਿਨਾਂ ਦੇ ਵਿੱਚ ਇੱਕ ਬੜਾ ਹੀ ਮਸ਼ਹੂਰ ਨੈਟਫਲਿਕਸ ਦਾ ਜਿਹੜਾ ਕੋਰੀਅਨ ਇੱਕ ਡਰਾਮਾ ਜਿਹੜਾ ਸੀਗਾ ਸਕੁਇਡ ਗੇਮ ਕਰਕੇ, ਉਸ ਤੋਂ ਬਾਅਦ ਦੇ ਵਿੱਚ ਕਿਸੇ ਨੇ ਉਸੇ ਨਾਂ ਦੀ ਜਿਹੜੀ ਉਹ ਚਲਾ ਦਿੱਤੀ ਕ੍ਰਿਪਟੋ ਕਰੰਸੀ। ਤਕਰੀਬਨ 2 ਮਿਲੀਅਨ ਜਿਹੜੇ ਡਾਲਰ ਦੀ ਇਨਵੈਸਟਮੈਂਟ ਉਸ ਦੇ ਵਿੱਚ ਲੋਕਾਂ ਨੇ ਵੱਖ-ਵੱਖ ਜਿਹੜੀ ਉਹ ਕਰ ਦਿੱਤੀ। ਜ਼ੀਰੋ ਤੋਂ ਇੱਕ ਹਿਸਾਬ ਨਾਲ ਸ਼ੁਰੂ ਹੋਈ, $2400 ਤੱਕ ਉਸ ਦੀ ਕੀਮਤ ਚਲੇਗੀ, ਤੇ ਅੱਜ ਕਹਿੰਦੇ ਆ ਵੀ ਜਿਹੜੇ ਸਕੈਮਰਸ ਆ ਉਹਨਾਂ ਨੇ ਸਾਰੇ ਦੇ ਸਾਰੇ ਡਾਲਰ ਹੀ ਜਿਹੜੇ ਉਹ ਲੁੱਟ ਗਏ, ਤੇ ਅੱਜ ਜਿਹੜਾ ਉਹਨਾਂ ਨੇ ਰਗ ਪੁੱਲ ਕਰ ਲਿਆ, ਤੇ ਉਹ ਜਿਹੜੇ $2400 ਤੱਕ ਕੀਮਤ ਗਈ ਸੀ ਇੱਕ ਟਾਈਮ ਦੇ ਉੱਤੇ ਉਸ ਕ੍ਰਿਪਟੋ ਕਰੰਸੀ ਸਕੁਇਡ ਕੋਇਨ ਦੀ, ਉਹ ਮੁੜ ਕੇ ਦੁਬਾਰਾ ਜਿਹੜੀ ਆ ਉਹ ਸਿਫਰ ਦੇ ਉੱਤੇ ਜਿਹੜੀ ਉਹ ਆ ਗਈ ਆ। ਸੋ $2 ਮਿਲੀਅਨ ਜਿਹੜਾ ਆ ਉਹ ਸਕੈਮਰਸ ਨੇ ਇਸ ਨਾਂ ਦੇ ਉੱਤੇ ਜਿਹੜਾ ਆ ਉਹਨਾਂ ਨੇ ਇੱਕ ਵਾਰੀ ਫੇਰ ਲੁੱਟ ਲਿਆ ਹੈਗਾ। ਸੋ ਭਾਈ, ਜਦੋਂ ਤੁਸੀਂ ਇਨਵੈਸਟਮੈਂਟ ਕਰਦੇ ਆ, ਇਹ ਬੜਾ ਇੱਕ ਰਿਸਕੀ ਜਿਹੜਾ ਉਹ ਬਿਜ਼ਨਸ ਹੁੰਦਾ ਆ, ਖਾਸ ਕਰਕੇ ਜਦੋਂ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਆ। ਤੇ ਨਾਲ ਹੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਵੀ ਜੇ ਕੁਛ ਸੈਂਟਾਂ ਤੋਂ ਸ਼ੁਰੂ ਹੋ ਕੇ 1000-2000 ਤੇ ਚਲੇ ਗਏ, ਅਸੀਂ ਪੈਸੇ ਪਾਈ ਕਢਾ ਲੈਂਦੇ। ਜ਼ਿਆਦਾ ਲਾਲਚ ਨਹੀਂ ਜਿਹੜਾ ਉਹ ਕਰਨਾ ਚਾਹੀਦਾ, ਫਿਰ ਕਈ ਵਾਰੀ ਇਦਾਂ ਨੁਕਸਾਨ ਜਿਹੜਾ ਉਹ ਵੀ ਹੋ ਜਾਂਦਾ ਆ। ਤੇ ਜੀ, ਮਾਰਕੀਟ ਦੀ ਬਿਲਕੁਲ। ਤਾਂ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਤਾਂ ਦੀ ਤਾਂ ਹੀ ਸਟਾਕ ਮਾਰਕੀਟ ਜਿਹੜੀ ਉਹ ਭੱਜੀ ਜਾਂਦੀ ਆ। ਸੋ ਇਹ ਹੁਣ ਸਮਝ ਨਹੀਂ ਆ ਰਿਹਾ ਵੀ ਸਥਿਤੀ ਹੈ ਕੀ ਆ। ਐਕਚੁਅਲ ਦੇ ਵਿੱਚ ਬਾਹਰ ਦੇਖੋ ਤਾਂ ਮਹਿੰਗਾਈ ਨੇ ਜਿਹੜਾ ਲੱਕ ਤੋੜਿਆ ਲੋਕਾਂ ਦਾ। ਸਰਵਿਸ ਜਿਹੜੀ ਆ ਲੋਕਾਂ ਨੂੰ ਕਿਸੇ ਪਾਸੇ ਮਿਲ ਨਹੀਂ ਰਹੀ, ਕਿਸੇ ਨੇ ਕੁਝ ਪੈਕੇਜ ਮੰਗਾਏ ਆ ਉਹ ਟਾਈਮ ਤੇ ਨਹੀਂ ਪਹੁੰਚ ਰਹੇ। ਬਾਕੀ ਆਪਾਂ ਕੈਂਸਲੇਸ਼ਨ ਦਾ ਦੇਖ ਰਹੇ ਹਾਂ ਵੀ 에ਅਰਲਾਈਨ ਇੰਡਸਟਰੀ ਦੇ ਵਿੱਚ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੀਆਂ ਆ ਫਲਾਈਟਸ ਆ ਉਹ ਐਵਰੀ ਵੀਕਐਂਡ ਕੈਂਸਲ ਹੋ ਰਹੀਆਂ ਆ, ਪਰ ਮਾਰਕੀਟ ਜਿਹੜੀ ਉਹ ਤਾਂ ਦੀ ਤਾਂ ਜਾਈ ਜਾਂਦੀ। ਪਤਾ ਨਹੀਂ ਹੁਣ ਇਹ ਐਡਾ ਵੱਡਾ ਬੱਬਲ ਬਣੂਗਾ ਕੀ, ਨਿਕਲਣਾ ਕੀ ਇਸ ਦੇ ਵਿੱਚੋਂ। ਡਾਓ ਜੋਨਸ ਅੱਜ ਇੱਕ ਵਾਰੀ ਫੇਰ ਤਕਰੀਬਨ 94 ਪੁਆਇੰਟ ਵੱਧ ਕੇ 35,900 ਤੇ 14 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 8 ਪੁਆਇੰਟ ਵਧੇ 4600 ਤੇ 14 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 97 ਪੁਆਇੰਟ ਵਧੇ 15,596 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1792 ਪ੍ਰਤੀ ਆਉਂਸ ਜਿਹੜਾ ਆ ਉਹ ਰਿਹਾ।
10 ਈਅਰ ਯੀਲਡ 1.57% ਦੇ ਉੱਤੇ ਰਹੀ ਤੇ ਬਿਟਕੋਇਨ ਦੀ ਕੀਮਤ ਇਸ ਟਾਈਮ ਗੱਲ ਕਰਦੇ ਹੋਏ 60,837 ਤੇ ਚੱਲ ਰਹੀ ਆ। ਜੀ ਬਿਲਕੁਲ, ਕ੍ਰਿਪਟੋ ਕਰੰਸੀ ਦੀ ਗੱਲ ਕਰਦੇ ਸੀ, ਇਸੇ ਕਰਕੇ ਆਪਾਂ ਕਦੇ ਵੀ ਜ਼ਿਆਦਾ ਰਿਕਮੈਂਡੇਸ਼ਨ ਨਹੀਂ ਕਰਦੇ ਹੈਗੇ, ਜ਼ਿਆਦਾ ਗੱਲਬਾਤ ਨਹੀਂ ਕਰਦੇ, ਕਿਉਂਕਿ ਪ੍ਰੋਬਲਮ ਕੀ ਆ ਆਪਣੇ ਪੰਜਾਬੀਆਂ ਦੀ, ਆਪਾਂ ਇੱਕ ਦੂਜੇ ਵੱਲ ਦੇਖ ਕੇ ਬਹੁਤ ਕਰਦੇ ਹਾਂ ਵੀ ਉਸਨੇ ਵੀ ਆਹ ਲਿਆ ਆ ਮੈਂ ਵੀ ਲੈ ਲਾਂ, ਹੈ ਨਾ। ਉਹਨੂੰ ਪੂਰੀ ਤਰ੍ਹਾਂ ਸਟੱਡੀ ਨਹੀਂ ਕਰਦੇ। ਇੱਦਾਂ ਹੀ ਸਟਾਕ ਮਾਰਕੀਟ ਸਾਰੀ ਵੀ ਭਾਈ ਪੂਰਾ ਨੌਲੇਜ ਲਿਆ ਕਰੋ, ਪ੍ਰੋਫੈਸ਼ਨਲ ਬੰਦੇ ਨਾਲ ਗੱਲ ਕਰੋ ਜਿਹੜਾ ਉਸ ਫੀਲਡ ਦੇ ਵਿੱਚ ਆ। ਇੱਕ ਯੂਐਸ ਡਾਲਰ ਦੀ ਕੀਮਤ ਜਿਹੜੀ ਆ ਇੰਡੀਆ ਦੇ 74 ਰੁਪਏ ਤੇ 88 ਪੈਸੇ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 23 ਸੈਂਟ ਦੇ ਬਰਾਬਰ ਰਹੀ ਆ। ਤੇ ਇੱਕ ਵਾਰੀ ਫੇਰ ਜਾਂਦੇ ਜਾਂਦੇ ਜਿੰਨੇ ਵੀ ਸਾਡੇ ਸਰੋਤੇ ਆ, ਜਿੰਨੇ ਵੀ ਸਰੋਤੇ ਕੱਲ ਨਗਰ ਕੀਰਤਨ ਨਹੀਂ ਅਟੈਂਡ ਕਰ ਸਕੇ, ਤੇ ਸਾਰੀਆਂ ਹੀ ਪਿਕਚਰਸ YouTube, ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ, ਪੰਜਾਬੀ ਰੇਡੀਓ USA ਦਾ YouTube ਚੈਨਲ, ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਯੂਬਾ ਸਿਟੀ ਜਿਹੜਾ ਨਗਰ ਕੀਰਤਨ ਹੋਣਾ ਆ, ਉੱਥੇ ਸਾਡੀ ਟੀਮ ਸ਼ੁੱਕਰ, ਸ਼ਨੀਚਰ, ਐਤਵਾਰ ਨੂੰ ਪਹੁੰਚੂਗੀ। ਆਪਣਾ ਉੱਥੇ ਬੂਥ ਲੱਗਾ ਹੋਇਆ ਹੈ, ਬਿਲਕੁਲ ਉੱਥੇ ਸਾਰੇ ਜਣੇ ਆ ਕੇ ਮਿਲਿਓ ਜ਼ਰੂਰ। ਜੀ ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਨੇਹੀ ਜਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੀ।